बिस्मिल्लाहिर्रहमानिर्रहीम अस्सलामुअलैकुम सत श्री अकाल प्रणाम दोस्तों ਤੁਹਾਡਾ ਆਪਣਾ ਵੀਰ ਤੁਹਾਡਾ ਆਪਣਾ ਬੇਲੀ ਨਵੀਦ ਸਹਿਰ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਖਿਦਮਤ ਹੈ। ਦੋਸਤੋ ਸਾਡੀ ਅੱਜ ਦੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਅਮਾ ਖੁਰਸ਼ੀਦ ਬੇਗਮ ਨੇ ਜਿਨ੍ਹਾਂ ਦਾ ਪੁਰਾਣਾ ਆਪਣੇ ਮਾਂ-ਬਾਪ ਦਾ ਪਿੰਡ ਰਿਆਸਤ ਜੰਮੂ ਕਸ਼ਮੀਰ ਵਿੱਚ ਜਗਵਾਲ ਪਿੰਡ ਸੀ ਔਰ ਇਹਨਾਂ ਦੀ ਪਾਰਟੀਸ਼ਨ ਤੋਂ ਪਹਿਲੇ ਹੀ ਸ਼ਾਦੀ ਹੋ ਚੁੱਕੀ ਸੀ। दोस्तों इन्हों की शादी हुई पिंड नंगे माजरे और कुछ अर्से बाद फिर पार्टीशन हो गई और इन्हों अपने दोनों पिंड माँ बाप का भी और अपने सहुरिਆਂ का पिंड भी छड़ के एक तीसरे पिंड विच तीसरी जगह ते नवी जिंदगी गुजारन वास्ते आना पै गया। दोस्तों असी अज मुलाकात करांगे अम्मा खुरशीद बेगम नाल और उन्हां दी याद दे असी वरके फुलांगे और उन्हां कोलों कुछ गल्लां पुरानियां पुछांगे। अम्मा जी अस्सलाम वालेकुम। वालेकुम सलाम। सुनाओ मां की हाल जी, ठीक हो? बड़े ठीक है पुत्र, तू अपनी सुना सी ठीक ठाक है पुत्रा? असीं ठीक हां। राजी ते खुश की नाम जी अपना? करशैद बेगम। करशैद बेगम। ते जेड़े वाला साहब हाबू जी हां तुहाडे उन्हां दा की नाम है? रीम बशक। रीम बख्श। ते ए तुहाडा पिंड दा की नाम है? ਇਹਦਾ ਨਾਂ ਪਰੇਲ। प्रेल। ਬੱਬਰ ਤੜ ਗੱਲਾਂ ਕਰੀ। जेड़ा तुहाडा पुराना पिंड ही ओदा की नाम है? ਜਗਵਾਲ। जगवाल। अच्छा अच्छा। ते इस पिंड दे जेड़े दुआले दुआले पिंड ने उन्हां दा नाम लवो जरा। ਇੱਕ ਦਾ ਨਾਂ ਇਸ ਪਿੰਡ ਦੇ ਤੋਂ जी 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 जी। ਇੱਕ ਹੈ ਮਸ਼ਾਲ, ठीक है। ਇੱਕ ਪਗਿਆੜੀ, अच्छा ਇੱਕ ਕਾਲ, ठीक है। ਇੱਕ ਪੰਡੋਰੀ, ठीक है। ਇੱਕ ਗਗਿਆਲ, ठीक है। ਇੱਕ ਲਲਿਆਲ, सही है। ਅੱਗੇ ਤੁਲਸੀਪੁਰ ਪੜਥਾਲ। अच्छा ते जेड़े तुहाडे पुराने पिंड दे दुआले पिंड सन उन्हां दा नाम लवो। ਜਿਹੜੇ ਉੱਥੇ ਪਿੰਡ ਦੇ ਨਾਮ ਨੰਗੇ ਦੇ ਕਿ ਜਾਂ ਜਗਵਾਲ ਦੇ? जगवाल दे। ਜਗਵਾਲ ਦੇ हाँ जी। ਕੰਦਰਾਲ, अच्छा ਬਤਾਲ, ठीक है। ਬਾਮੂ ਚੱਕ ठीक है। ਤੇ ਸਾਮਦੂ ठीक ਤੇ है। ਜੱਸੋ ਚੱਕ ठीक ਤੇ है। ਉਰਾਂ ਟੰਡਿਆਲ अच्छा ਉਹਨਾਂ ਟੰਡਿਆਲ ਤੇ ਜੂਕੂ ਉਧਰ ਯੂਸਫ ਇੱਕ ਪਿੰਡ ਦਾ ਨਾਂ यूसुफ। ਨਾਂ ਲੈਂਦੇ ਕੀ ਜੂਸ ਕੀ ਨਹੀਂ। ਤੇ ਕਿੰਨੇ ਕੁ ਘਰ ਸਨ ਗੈਰ ਮੁਸਲਮਾਨ ਦੇ ਤੁਹਾਡੇ ਪਿੰਡ 'ਚ? ਹਿੰਦੂ ਲੋਕਾਂ ਦੇ ਘਰ ਬਥੇਰੇ ਸਨ। ਤੇ ਕਿਸੇ ਦਾ ਨਾਂ ਯਾਦ ਹੈ? ਯਾਦ ਤੇ ਮੈਨੂੰ ਚਮਾਰਾਂ ਦੇ ਨਾਂ ਨਹੀਂ। ਕੋਈ ਗੱਲ ਨਹੀਂ, ਜਿਹੜਾ ਵੀ ਨਾਂ ਯਾਦ ਹੈ ਤੇ ਜਿਹੜਾ ਨਾਂ ਵੀ ਲਓ। ਨਾਂ ਯਾਦ ਆ ਤੁਸੀਂ ਦੱਸੋ। ਇੱਕ ਨਾਂ ਸਫਾਰੀ ਸੀ, ਅੱਛਾ ਉਧਰ ਨੂੰ ਕਰੋ ਤੁਸੀਂ ਉਧਰ ਇੱਕ ਨਾਂ ਲੌਂਗ ਸਾਈ ਅੱਛਾ ਤੇ ਜਿਹੜੀ ਸਨ ਨਾ ਬਟਵਾਲ ਸਾਣੀ। ਅੱਛਾ ਬਟਵਾਲਾ ਦਾ ਨਾਂ ਇੱਕ ਦਾ ਨਾਂ ਸਹੀ ਬਦਾਵਾ, ਇੱਕ ਨਾਂ ਗੋਪੀ, ਇੱਕ ਤੁਸੀਂ ਨਾਂ ਉਧਰ ਨੂੰ ਮੂੰਹ ਰੱਖੋ ਆਪ। ਚਾਂਦੀ, ਅੱਛਾ ਇੱਕ ਨਾਂ ਚਾਂਦੀ, ਅੱਛਾ ਇੱਕ ਨਾਂ ਸਹੀ ਇਹ ਬਾਬੂ ਆਖਦੇ ਸਣੀ ਉਹਨੂੰ। ਅੱਛਾ। ਤੇ ਜਿਹੜੇ ਉਹਨਾਂ ਦੇ ਬੱਚੇ ਹਨ ਤੁਹਾਡੀ ਜਿਹੜੀਆਂ ਹਮ ਉਮਰ ਸਹੇਲੀਆਂ ਉਹਨਾਂ ਦੀਆਂ ਤੁਹਾਡੀ ਉਮਰ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੀਆਂ ਹਾਂ, ਉਹਨਾਂ ਦਾ ਕਿਸੇ ਦਾ ਨਾਂ ਲਵੋ। ਉਹਨਾਂ ਦਾ ਨਾਂ ਇੱਕ ਦਾ ਨਾਂ ਸੀ ਇਛਰੋ, ਅੱਛਾ ਇੱਕ ਨਾਂ ਕੇਸਰੀ, ਅੱਛਾ ਇੱਕ ਨਾਂ ਸੰਤੋ। ਬਸ ਐ ਹੀ ਸਣ ਯਾਦ। ਅੱਛਾ ਅਭੀ ਸਾਹਮਣੇ ਇਹਨਾਂ ਤੇ ਖੂਹ ਕਿੰਨੇ ਸਨ ਪਿੰਡ 'ਚ? ਖੂਹ ਕਿੰਨੇ ਸਨ? ਖੂਹ ਸਾਨੂੰ ਇੱਕ ਤੇ ਸਾਡਾ ਸੀ ਅੱਛਾ ਤੇ ਮੁਹੱਲੇ ਦੇ ਹੁਣ ਐਸ ਸਾਈਡ ਤੇ ਬਾਮੂ ਚੱਕ ਦੇ ਰਾਹ ਦੇ ਵਿੱਚ ਦੋ ਖੂਹ ਸਨ। ਇੱਕ ਦੇ ਨਾਂ ਦਾ ਇੱਕ ਖੂਹ ਸੀ, ਉਹਦਾ ਸਾਡਾ ਤਾਲਾ ਸੀ, ਉਹਦਾ ਨਾਂ ਸ਼ਾਬੋ ਸੀ, ਉਹਦਾ ਸੀ। ਇੱਕ ਉਹਦਾ ਸੀ, ਉਹ ਵੀ ਸ਼ਾਬੋ ਦਾ ਸੀ। ਇੱਕ ਸਾਡਾ ਇੱਧਰ ਹੈ। ਜਿਹੜਾ ਤੁਹਾਡਾ ਖੂਹ ਸੀ ਉਹ ਕੀ ਕਹਿਲਾਂਦਾ ਸੀ? ਤਾਂ ਬੂ ਦਾ ਨਾਂ ਕਿਹਦਾ ਨਾਂ ਤੋਂ ਕਹਿਲਾਂਦਾ ਸੀ ਕਿ ਕਿਹਦਾ ਖੂਹ ਹੈ? ਮੇਰੇ ਚਾਚੇ ਦੋ, ਇੱਕ ਅਹਿਮਦ ਸੀ, ਇੱਕ ਕਰਮਦੀਨ ਤੇ ਇੱਕ ਕਰੀਮ ਬਚਕੇ। ਇਹ ਇੱਧਰ ਹੈ ਪਰ ਇਹ ਨਾਲ ਇੱਧਰ ਨਾ ਪਰਾਂ ਦਾ ਸਾਂਝਾ ਖੂਹ ਸੀ। ਅੱਛਾ। ਤੇ ਕੀ ਆਖਦੇ ਹਨ ਦਾਦੇ ਦੇ ਨਾਂ ਤੇ ਮਸ਼ਹੂਰ ਹੀ ਖੂਹ? ਦਾਦੇ ਦਾ ਨਾਂ ਹੀ ਹੋਣਾ ਪੁੱਤਰ ਮਸ਼ਹੂਰ। ਮੈਨੂੰ ਹੁਣ ਮੈਂ ਛੋਟੀ ਸਾਂ ਇੰਨਾ ਤੇ ਮੈਂ ਤੇ ਕਿੰਨੇ ਕੁ ਬਾਗ ਸਨ ਪਿੰਡ 'ਚ? ਹਾਂ, ਬਾਗ ਕਿੰਨੇ ਸਨ ਪਿੰਡ 'ਚ? ਬਾਗ ਤੇ ਪਿੰਡ ਦੇ ਵਿੱਚ ਕੰਦਰਾਲ ਦਾ ਸੀ ਕੋਈ। ਕਾਹਦਾ? ਇਹੋ ਹੀ ਅੰਬ ਤੇ ਤੂਤ ਤੇ ਇਹ ਤੇਰੇ ਲਸੂੜੇ ਤੇ ਲਟਰ ਪਟਰ ਜਿਹੜਾ ਉਹਦੇ ਲੋਕ ਰਹਿੰਦੇ ਹਨ। ਉਹ ਤੇ ਕਿੰਨੀਆਂ ਦੁਕਾਨਾਂ ਹਨ ਪਿੰਡ 'ਚ? ਦੁਕਾਨਾਂ ਆਹ ਦੁਕਾਨਾਂ ਤੇ ਪਿੰਡ 'ਚ ਪੁੱਤਰ ਸੁਣਿਆ ਉਹਨਾਂ ਦੀ ਕਰਾੜਾਂ ਦੀਆਂ ਬਥੇਰੀਆਂ ਹਨ। ਕਿਸੇ ਦਾ ਨਾਂ ਲਵੋ ਦੁਕਾਨਦਾਰ ਦਾ। ਇੱਕ ਦਾ ਨਾਂ ਸੰਤਰਾਮ ਸਾਈ, ਅੱਛਾ ਉਹ ਸੁਨਿਆਰਾ ਸੀ ਤੇ ਦੁਕਾਨ ਵੀ ਪਾਈ ਜਾਈ। ਅੱਛਾ ਇੱਕ ਨਾਂ ਰਾਮ ਰੱਖਾ ਸਾਈ, ਉਹਦੇ ਮੁੰਡੇ ਨੇ ਦੁਕਾਨ ਪਾਈ ਗਈ ਇੰਦੂ। ਤੇ ਉਦੋਂ ਤੁਸੀਂ ਕੀ ਲੈ ਕੇ ਖਾਂਦੇ ਰਹੇ ਹੋ ਦੁਕਾਨ ਤੋਂ? ਜਿਸ ਤਰ੍ਹਾਂ ਅਸੀਂ ਹੁਣ ਟਾਫੀਆਂ ਖਾਂਦੇ ਆ, ਮੁਖਤਲਿਫ ਚੀਜ਼ਾਂ ਨੇ। ਨਾ ਸਾਨੂੰ ਟਾਫੀਆਂ ਦਾ ਕੋਈ ਪਤਾ ਉਦੋਂ ਨਹੀਂ। ਕੀ ਖਾਂਦੇ ਰਹੇ ਹੋ? ਉਦੋਂ ਦਾਣੇ ਚੱਬਣੇ, ਤਿਲ ਤੇ ਚੌਲ ਰਲਾ ਕੇ ਚਿਰਚੌਲੀਆਂ ਚੱਬਣੀਆਂ, ਦਾਣੇ ਜਵਾਰ ਦੇ ਭੁੰਨ ਕੇ ਚੱਬਣੇ, ਜਾਂ ਇਹਦੀਆਂ ਚਣਿਆਂ ਦੀਆਂ ਹੋਲਾ ਭੁੰਨਣੀਆਂ ਉਹ ਚੱਬਣੀਆਂ। ਤੇ ਅੱਬੂ ਕੀ ਕੰਮ ਕਰਦੇ ਹਨ? ਅੱਬੂ ਹਲ ਬੰਦੇ ਸਨ। ਕਿੰਨੀ ਕੁ ਜ਼ਮੀਨ ਸੀ ਉੱਥੇ? ਪਰ ਇੱਥੇ ਜੁਗਾਲ ਤੇ 15 ਕਿੱਲੇ ਜ਼ਮੀਨ ਸਹੀ ਅੱਛਾ। ਤੇ ਨੰਗੇ ਤੇ ਜ਼ਮੀਨ ਤੇ ਬੜੀ ਸੀ। ਹਾਂ। ਉਂਝ ਫਿਰ ਸਕਿਆ ਨਿੱਕਿਆਂ ਦੀ ਸੀ ਤੇ ਆਪਣੀ ਕੋਈ ਆਹੀ ਕੋਈ। ਤੇ ਡੰਗਰ ਕਿੰਨੇ ਕੁ ਰੱਖੇ ਸਨ ਅੱਬੂ ਨੇ? ਮੇਰੇ ਅੱਬੂ ਨੇ ਹਾਂਜੀ। ਮੇਰੇ ਅੱਬੂ ਕੋਲ ਇੱਕ ਜੋਗ ਸੀ,
ਅੱਛਾ ਸੰਡਿਆਂ ਦੀ ਇੱਕ ਮੱਝ ਸੀ, ਇੱਕ ਮੱਝ ਸੀ। ਅੱਛਾ ਇੱਧਰ ਹੀ ਆ ਕੇ ਦੇਖੀ। ਸੰਡੇ ਨਾਲ ਹੀ ਯਾਨੀ ਕਿ ਕਰਦੇ ਰਹੇ ਨੇ ਬਾਈ ਸਾਰੀ ਹੈ। ਬਾਈ ਸੰਡਿਆਂ ਨਾਲ ਹੀ ਕਰਨੀ, ਝੋਟਿਆਂ ਨਾਲ। ਖੂਹ ਵੀ ਜੋੜਦੇ ਰਹੇ ਨੇ। ਹਾਂ ਖੂਹ ਬੰਦੇ ਰਹੇ ਨਾ, ਅੱਛਾ ਖੂਹਾਂ ਨਾਲ ਹੀ ਕੰਮ। ਪਾਣੀ ਪੀਣ ਵਾਲੇ ਖੂਹ ਕਿੰਨੇ ਵੱਖਰੇ ਹਨ ਜਾਂ ਉਹੀ ਹਨ? ਉਹੀ ਖੂਹ ਸਨ, ਉੱਥੋਂ ਹੀ ਪਾਣੀ ਪੀਣਾ, ਅੱਛਾ ਉੱਥੋਂ ਹੀ ਉਹੀ ਵਾਹ ਕੇ ਖੂਹ ਵਾਹ ਕੇ ਪੈਲੀ ਨੂੰ ਲਾ ਲੈਣਾ। ਤੇ ਜਿਹੜੇ ਗੈਰ ਮੁਸਲਮ ਸਨ ਉਹਨਾਂ ਦੇ ਖੂਹ ਵੱਖਰੇ ਨਹੀਂ ਸਨ, ਨਾ ਇੱਕੋ ਜਗ੍ਹਾ ਤੋਂ ਪਾਣੀ ਪੀਂਦੇ ਰਹੇ ਨੇ। ਉਹ ਇੱਕੋ ਜਗ੍ਹਾ ਤੇ ਹੀ ਪੀਂਦੇ ਸਨ। ਇੱਕ ਖੂਹ ਸੀ ਘਰਾੜਾ ਦਾ, ਅੱਛਾ ਉੱਥੋਂ ਵੀ ਮੁਸਲਮਾਨ ਵੀ ਲਿਆਉਂਦੇ ਹਨ ਤੇ ਉਹ ਵੀ ਪੈ ਪੀਂਦੇ, ਵਿੱਚੋਂ ਘੜੇ ਭਰ ਕੇ ਕੱਢ ਲੈਂਦੇ ਲੈ ਤੇ ਤੁਹਾਡੇ ਨਾਲ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਸੀ? ਹਾਂ ਬੜੇ ਰਹਿਣ ਸੋਹਣੇ, ਸਹਿਣ ਕਿਸ ਤਰ੍ਹਾਂ ਸੀ? ਬੜੇ ਸੋਹਣੇ, ਉਹ ਇਕੱਠੇ ਹੀ ਰਹਿੰਦੇ ਹਾਂ। ਉਹਨਾਂ ਦਾ ਮਜ਼ਹਬ ਵੱਖਰਾ, ਸਾਡਾ ਵੱਖਰਾ ਸੀ। ਤੇ ਇੱਕ ਦੂਸਰੇ ਨਾਲ ਖੁਸ਼ੀਆਂ ਗਮੀਆਂ 'ਚ ਸ਼ਾਮਲ ਹੁੰਦੇ ਹੋ? ਆਹੋ ਉਹ ਵੀ ਸਾਡੀ ਗਮੀ ਚ ਤੇ ਬਹਿ ਕੇ ਵੱਖਰੇ, ਸਾਡੇ ਕੋਲ ਹੀ ਦੁਆ ਮੰਗਾਉਂਦੇ ਹਨ, ਮਸੋਚ ਕਰਦੇ ਹਨ। ਅਸੀਂ ਵੀ ਉਹਨਾਂ ਦੇ ਕੋਈ ਪਿੰਡ 'ਚ ਮੰਦਿਰ ਵੀ ਆ ਸੀ? ਬਤਾਲ ਮੰਦਰ, ਇੱਕ ਬੰਮ ਚੱਕ ਮੰਦਰ, ਇੱਕ ਬੰਬੂ ਚੱਕ। ਉਹ ਬਨ ਸਾਰਾ ਤੇ ਪਰੇਲ ਨਹੀਂ ਸੋ ਜੁਗਾਲ ਨਹੀਂ ਸੀ ਮੰਦਰ ਕੋਈ। ਅੱਛਾ ਨਾ ਸਾਹਮਣੇ ਬਤਾਲ ਹੈ, ਵਾਲੇ ਦੇ ਪੇਕੇ ਹਨ। ਜੁਗਾਲ ਪੇਕਣ ਤੇ ਸਹੁਰੇ ਨੰਗੇ ਤੇ ਮਸੀਤਾਂ ਕਿੰਨੀਆਂ ਪਿੰਡ 'ਚ? ਇੱਕੋ। ਤੇ ਕੀ ਨਾਮ ਮੌਲਵੀ ਦਾ? ਮੌਲਵੀ ਦਾ ਨਾਂ ਸੀ ਜੀ ਤੋਂ, ਵਿਚਾਰਾ ਇੱਧਰ ਹੀ ਨਾਸ ਆਇਆ ਸੀ, ਅੱਛਾ ਉਹ ਵੀ ਇੱਧਰ ਆ ਗਏ? ਇੱਧਰ ਹੀ ਆ ਗਿਆ ਚੱਕਰ। ਅੱਛਾ। ਇੱਧਰ ਕਿਤੇ ਕਰਿਆਲਾ, ਉੱਥੋਂ ਉੱਥੇ ਉਹ ਚੁੱਟ ਵਰ ਗਿਆ ਸੀ, ਉੱਧਰ ਦੇ ਮਾਰ ਜਦੋਂ ਤੁਸੀਂ ਫਿਰ ਆਏ ਹੋ ਉਦੋਂ ਕਿਸ ਤਰ੍ਹਾਂ ਆਏ ਹੋ? ਤੁਹਾਨੂੰ ਕਿਸ ਤਰ੍ਹਾਂ ਦੱਸੋ ਜ਼ਰਾ ਸਾਨੂੰ ਕਿ ਕਿੰਨੀ ਕੁ ਤਕਲੀਫ ਹੋਈ ਹੈ ਤੇ ਕਿਸ ਤਰ੍ਹਾਂ ਆਏ ਹੋ ਜ਼ਰਾ? ਮੈਨੂੰ ਤਾਂ ਪੁੱਤਰ ਪਹਿਲਾਂ ਛੱਡ ਗਏ ਸਾਈ ਭਰਾ ਤੇਰਾ। ਅੱਛਾ ਮੈਂ ਤੇ ਆ ਕੁੜੀ ਅੰਗਰੀ ਤੇ ਮੈਨੂੰ ਛੱਡ ਤੇ ਰਾਤ ਨੂੰ ਅੱਲਾ ਪੈ ਗਿਆ ਸੀ ਅੱਛਾ ਤੇ ਲੋਕ ਨਾਲ ਸਾਂ ਤੇ ਮੈਂ ਵੀ ਇੱਥੇ ਪਾ ਕਿੰਨਾ ਕੁ ਸਮਾਨ ਲੈ ਕੇ ਆਏ ਹੋ? ਕੁਛ ਵੀ ਨਹੀਂ, ਸਮਾਨ ਕੀ ਕਰਨਾ ਸੀ, ਕੱਲਾ ਜਾਣਾ ਸੀ। ਇੱਕ ਦਿਓਰ ਸੀ ਮੇਰਾ, ਅੱਛਾ ਉਹ ਸੀ ਬਾਹਰ ਨੌਕਰੀ, ਉਹ 5 ਸਾਲ ਉਹਨੇ ਨੌਕਰੀ ਕੀਤੀ, ਕੱਖ ਨਹੀਂ ਲਿਆਂਦਾ, ਸਿਰਫ ਕੋਈ ਇੱਕ ਮਾਣੀ ਦਾਣੇ ਕੱਢ ਕੇ ਉਹ ਵੀ ਝੋਟੀਆਂ ਤੇ ਲਿਆਂਦੇ ਹਨ ਵੀ ਅੱਲਾ ਰੱਖੇ ਜੇ ਕਿਤੋਂ ਖਤੂਨਾ ਦੇ ਪਿੰਡ 'ਚ ਕੋਈ ਮੇਲਾ ਹੁੰਦਾ ਸੀ? ਉੱਥੇ ਮੇਲਾ ਹੁੰਦਾ ਸੀ ਕਿ ਪਿੰਡ 'ਚ? ਐ ਭੰਡਾਰਾ ਜਿਹਾ ਹੁੰਦਾ ਸੀ, ਉਹ ਵੀ ਹੋਰ ਕਿਹੜੇ ਪਿੰਡ ਮੇਲਾ ਹੁੰਦਾ ਸੀ? ਸ਼ਾਮ ਦੀ ਹੁੰਦਾ ਸੀ ਤੇ ਛਿੰਝ ਹੁੰਦੀ ਸੀ ਇੱਥੇ ਕੰਦਰਾਲ, ਹੋਰ ਕੋਈ ਮੇਲਾ ਕਦੇ ਗਏ ਹੋ ਦੇਖਣ ਵਾਸਤੇ? ਨਾ, ਸਾਨੂੰ ਤੇ ਪਤਾ ਨਹੀਂ, ਸੁਣਦਿਆਂ ਵੀ ਛਿੰਝ ਹੈ, ਤੇ ਕਿਹੜਾ ਸ਼ਹਿਰ ਦੇਖੇ ਦਾ ਜੀ ਉਧਰ? ਕੋਈ ਨਹੀਂ ਕੋਈ ਨਹੀਂ ਦੇਖਿਆ। ਝੂਠ ਨਹੀਂ ਮਾਰਦਾ। ਅੱਛਾ ਨਾ। ਤੁਹਾਡੀ ਸ਼ਾਦੀ ਕਦੋਂ ਹੋਈ ਸੀ? ਉਹਦੀ ਛੋਟੀ ਜਿਹੀ ਸਾਂ ਮੈਂ, ਉਧਰ ਹੀ ਹੋਈ ਸੀ ਇੱਧਰ ਆ ਕੇ? ਉਧਰ ਹੀ ਹੋਈ ਸੀ ਜਿਹਦੇ ਮੇਰੇ ਪਿਓ ਨੇ ਆਪਣੇ ਸਾਲੇ ਦਾ ਸਾਰੇ ਦਿੱਤਾ ਤੇ ਉਹ ਵਿਚਾਰਾ ਮਰ ਗਿਆ ਸੀ। ਅੱਛਾ ਤੇ ਫਿਰ ਇਹਨਾਂ ਦੀ ਭੈਣ ਰਾਜ ਭਾਵਰਾਂ ਦੀ ਘਰ ਚ ਮਰਕਾਲ ਵਿਆਹ ਸੀ ਤੇ ਮੈਂ ਤੇ ਕੋਈ ਯਾਦ ਆ ਕਦੋਂ ਹੋਈ ਸੀ? 47 ਤੋਂ ਪਹਿਲੇ ਹੋਈ ਸੀ ਜਾਂ ਬਾਅਦ ਚ ਹੋਈ? ਉਹ ਤੇ ਪਹਿਲੀ ਹੋਈ ਸੀ, ਪਹਿਲੀ ਹੋਈ। ਉਹਨੂੰ ਰਿਆਸਤ ਜੀ ਗਾਂ ਤੇ ਛੋਟੀ ਜੀ ਸਾਂ। ਤੇ ਕਿੰਨੀ ਕੁ ਬਰਾਤ ਗਈ ਸੀ ਤੁਹਾਡੀ? ਮੈਨੂੰ ਨਹੀਂ ਬਰਾਤਾ ਦਾ ਨਹੀਂ ਪਤਾ, ਮੈਨੂੰ ਪਤਾ। ਤੇ ਬਰਾਤ ਰਾਤ ਰਹੀ ਸੀ ਜਾਂ ਉਸੇ ਟਾਈਮ ਵਾਪਸ ਆ ਗਈ? ਉਸੇ ਕੜੀ ਵਾਪਸ ਆ ਗਏ ਸੀ। ਤੇ ਇੰਨਾ ਤੁਸੀਂ ਵੀ ਨਾਲ ਆ ਗਏ ਉਸੇ ਟਾਈਮ? ਫਿਰ ਮੈਨੂੰ ਫਿਰ ਡੋਲੀ ਚ ਲੈਣ ਤਾਂ ਵੀ ਤੁਸੀਂ ਡੋਲੀ ਚ ਆਏ ਹੋ? ਹਾਂ ਤੇ ਦੁੱਲਾ ਕਾਹਤੇ ਆਏ ਸੀ ਫਿਰ? ਹਾਂ, ਜਿਹੜਾ ਦੁੱਲਾ ਸੀ ਲਾੜਾ ਕਾਹਤੇ ਆਇਆ? ਲਾੜਾ ਦੂਲਾ ਆਪਣੀ ਪਿਓ ਦੀ ਕੋੜੀ ਤੇ ਗਿਆ ਹੋਏਗਾ, ਅੱਛਾ ਅੱਛਾ। ਮੈਨੂੰ ਕੀ ਪਤਾ। ਤੇ ਕਿੰਨਾ ਕੁ ਤੁਹਾਨੂੰ ਦਾਜ ਮਿਲਿਆ ਸੀ? ਦਾਜ ਦੇ ਉਹਦੇ ਮਾੜੇ ਬੰਦੇ ਸਨ, ਕੀ ਦੇਣਾ ਸੀ ਉਹਨਾਂ? ਤਾਂ 5-7 ਬਰਤਨ ਸਨ ਸਾਰੇ ਤੇ ਤੇ ਉਹਨਾਂ ਨੇ ਕੀ ਪਾਇਆ ਸੀ ਤੁਹਾਨੂੰ? ਜ਼ੇਵਰ ਜ਼ੁਬਰ ਕੀ ਪਾਇਆ ਸੀ? ਕੁਛ ਨਹੀਂ, ਕੁਛ ਨਹੀਂ। ਗਰੀਬ ਸਾਂ। ਝੂਠ ਕਿੰਨੀ ਦੇਰ ਚ ਪਹੁੰਚੇ ਹੋ ਇੱਥੇ? ਹੂੰ। ਕਿੰਨੀ ਦੇਰ ਚ ਆਏ ਹੋ ਤੂੰ ਵਾਪਸ ਇੱਥੇ? ਉੱਥੇ ਪਿੰਡੂ ਜੀ ਜੀ ਜੋ ਨੰਗਿਓ ਜੀ ਜੀ। ਅਰੇ ਸ਼ਾਮ ਵੇਲੇ ਮੈਨੂੰ ਛੱਡ ਗਏ ਹਨ ਤੇ ਫਿਰ ਰਾਤ ਨੂੰ ਅੱਲਾ ਜੁਗਾਲੇ ਚੋਗੇ ਨੰਗੇ ਖੜੀ ਸੀ ਨਾ, ਸ਼ਾਮ ਪੈ ਗਈ ਤੇ ਅੱਛਾ ਦਿਨੇ ਵਾਪਸ ਲੈ ਆਂਦਾ। ਤੇ ਜਿਹੜੇ ਉਹ ਡੋਲੀ ਚੁੱਕਣ ਵਾਲੇ ਹੁੰਦੇ ਨੇ ਕਹਾਰ, ਉਹਨਾਂ ਨੇ ਕੋਈ ਲੱਗ ਵਗੈਰਾ ਵੀ ਮੰਗਿਆ ਸੀ ਤੁਹਾਡੇ ਕੋਲ? ਕਮੀ ਸਨ, ਕੋਈ ਲੱਗ ਦਿੱਤਾ ਸੀ ਤੁਸੀਂ ਉਹਨਾਂ ਨੂੰ? ਲੱਗ ਕੋਈ ਉਹ ਦਿੱਤੇ ਹੋਣਗੇ ਜਿਨ੍ਹਾਂ ਨੇ ਖੜਾ ਤੁਸੀਂ ਨਹੀਂ ਦਿੱਤਾ? ਮੈਂ ਅੱਛਾ ਉਹ ਦਿੰਦੇ ਨੇ। ਇਹਨਾਂ ਨਹੀਂ ਮੈਨੂੰ ਪਤਾ। ਠੀਕ ਹੋ ਗਿਆ। ਇਹ ਬੋਈ ਦਿੰਦੇ ਹੋਣੇ, ਬੋਈ ਹੈ ਕਦੀ ਇਹ ਸਹੁਰਿਆਂ ਦਿੱਤਾ ਹੈਗਾ। ਛੋਟ ਸਹੁਰਾ ਦਿੱਤਾ ਹੈਗਾ, ਪਿਓ ਮੇਰੇ ਨੇ ਆਂਦੇ ਨੇ ਮੈਨੂੰ ਕਹਾ ਕਰਕੇ ਜੇ ਪੈਲੇ ਅੱਛਾ ਉਦੋਂ ਇਹ ਆਟਾ ਕਿੱਥੇ ਭਿਆ ਕੇ ਲਿਆਂਦੇ ਰਹੇ ਹੋ? ਹਾਂ, ਆਟਾ ਕਿੱਥੇ ਭਿਆ ਕੇ ਲਿਆਂਦੇ ਰਹੇ ਹੋ ਉਦੋਂ? ਘਰ ਚੱਕੀਆਂ, ਘਰ ਹੀ ਪੀਣਾ ਹੈ? ਘਰ ਹੀ ਪੀਣਾ, ਅੱਛਾ ਅਸੀਂ ਕਿਤੇ ਨਹੀਂ ਪਿਆਇਆ। ਤੇ ਦਵਾਈ ਵਗੈਰਾ ਜਿਹੜੀ ਹੁੰਦੀ ਸੀ ਕੋਈ ਬਿਮਾਰ ਹੋ ਜਾਂਦਾ ਸੀ ਤੇ ਕੀ ਕਰਦੇ ਰਹੇ ਹੋ? ਉਧਰ ਕੋਈ ਨਹੀਂ ਸੀ ਬਿਮਾਰ ਦਾ, ਘਰ ਦੇ ਕੇ ਇਲਾਜ ਕਰਦੇ ਸਨ। ਦੇਸੀ ਖਾਰੀ ਟੁੱਟ ਕੇ? ਦੇਸੀ ਬੈਂਕਲ ਦੀਆਂ ਜੜਾਂ ਲੈਂਦੀਆਂ, ਜਵੈਣ ਭੇ ਲਈ ਤੇ ਉਹ ਕੋਟ ਲਈ ਤੇ ਉਹ ਪੀ ਲਈ ਤੇ ਬੁਖਾਰ ਛੁੱਟ ਗਿਆ। ਤੇ ਉਹ ਵਕਤ ਚੰਗਾ ਸੀ, ਇਹ ਚੰਗਾ ਹੈ? ਉਹ ਚੰਗਾ ਸਹੀ, ਹੁਣ ਬਿਮਾਰੀਆਂ ਬੇਬਾਨ ਹੈ। ਤੇ ਜਿਹੜੀਆਂ ਉਹ ਤੁਸੀਂ ਆਪਣੀਆਂ ਸਹੇਲੀਆਂ ਦਾ ਨਾਮ ਲੈਣ ਲੱਗੇ, ਉਹਦੀਆਂ ਗੈਰ ਮੁਸਲਮ ਉੱਥੇ ਹੀ ਰਹਿ ਗਏ ਜਿਹੜੇ ਇੱਧਰ ਨਹੀਂ ਆਏ? ਉਹ ਆ ਗਏ ਸਨ ਹਿੰਦੂ, ਇੱਧਰ ਫਿਰ ਉਧਰ ਹੀ ਰਹਿ ਗਏ, ਟੁਰ ਗਏ। ਉਹਨਾਂ ਨੂੰ ਤੁਸੀਂ ਕੋਈ ਪੈਗਾਮ ਦੁਆ ਸਲਾਮ ਕੋਈ ਦੇਣਾ ਚਾਹੁੰਦੇ ਹੋ? ਸੁਣਦੇ ਪਏ ਤੁਹਾਡੀ ਗੱਲ, ਉਹਦੀਆਂ ਸਹੇਲੀਆਂ ਤੁਹਾਡੀਆਂ ਬਚਪਨ ਦੀਆਂ। ਹੁਣ ਚਲਾ ਜੀ, ਉਹਨਾਂ ਨੂੰ ਜਿੰਨੇ ਵੀ ਜੀਣਾ ਸਾਰਿਆਂ ਨੂੰ ਸਲਾਮ ਹੈ। ਅੱਛਾ ਠੀਕ ਆ ਮਾਂ, ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਸਿਹਤ ਦੇ ਤੇ ਲੰਬੀ ਜ਼ਿੰਦਗੀ ਦੇ, ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫੇਰ ਚੱਕਰ ਲਾਵਾਂਗੇ।